अस्सलाम वालेकुम। अज इतवार सुबह 11 बजे का टाइम है। 5 अक्तूबर सन 2025। वातो इज़्ज़ो मंतशा वातो ज़िल्लो मंतशा। ਜਿਹੜੀਆਂ ਮੇਰੀਆਂ ਗੱਲਾਂ ਸਨ ਉਹਨਾਂ ਉੱਤੇ ਅਮਲ ਦਾ ਟਾਈਮ ਹੈ। ਇਸ ਵਕਤ ਮੇਰੇ ਉੱਤੇ ਜਿਹੜਾ ਪੀਰੀਅਡ ਚੱਲਦਾ ਪਿਆ ਤੁਹਾਡੇ ਸਾਰਿਆਂ ਦੇ ਸਾਹਮਣੇ ਮੇਰੀ ਅਕਲ ਦਾ, ਮੇਰੀ ਤਰਬੀਅਤ ਦਾ, ਮੇਰੀ ਸੋਚ ਦਾ, ਯਾਨੀ ਕਿ ਅਮਲ ਦਾ ਟਾਈਮ ਹੈ ਕਿ ਜਿਹੜੀਆਂ ਮੈਂ ਗੱਲਾਂ ਕਰਨਾ ਸਾਂ ਉਹਨਾਂ ਉੱਤੇ ਮੈਂ ਅਮਲ ਕਿੰਨਾ ਕਰ ਕਰਨਾ। ਦਰਅਸਲ ਮੇਰੇ ਖਿਲਾਫ ਇੱਕ ਟ੍ਰੈਂਡ ਚੱਲਦਾ ਪਿਆ ਕੁਝ ਦਿਨਾਂ ਤੋਂ। ਮੇਰੀ ਫੋਟੋ ਲਾ ਕੇ ਜਿੰਨੇ ਵੀ ਵੀਡੀਓ ਬਣਾਈ ਹੈ ਉਹਦੀ ਵਾਇਰਲ ਗਈ। ਉਹਨਾਂ ਹੀ ਜੋ ਦਿਲ ਕੀਤਾ ਕਿਸੇ ਕੀਤਾ ਕਮੈਂਟਾਂ ਦੇ ਵਿੱਚ, ਵੀਡੀਓ ਦੇ ਵਿੱਚ ਆਪਣੀ ਤਰਬੀਅਤ ਦਾ, ਸੋਚ ਦਾ, ਅਕਲ ਦਾ ਇਜ਼ਹਾਰ ਕੀਤਾ। ਹੁਣ ਮੇਰੇ ਤੇ ਡਿਪੈਂਡ ਕਰਦਾ ਕਿ ਮੈਂ ਅੱਗੋਂ ਜਵਾਬ ਕਿੰਜ ਦਾ ਦੇਣਾ। ਦਰਅਸਲ ਵੀਡੀਓ ਦੇ ਵਿੱਚ, ਕਮੈਂਟਾਂ ਦੇ ਵਿੱਚ ਮੈਨੂੰ ਤੰਗ ਕਰ ਰਹੇ ਨੇ। ਤੰਗ ਕਰਨ ਤੋਂ ਮੁਰਾਦ ਇਹ ਵੇ ਕਿ ਮੇਰੀ ਫੈਮਿਲੀ ਨੂੰ, ਮੈਨੂੰ, ਮੇਰੀਆਂ ਮਾਵਾਂ ਭੈਣਾਂ ਨੂੰ ਯਾਨੀ ਕਿ ਇਸ ਤਰ੍ਹਾਂ ਦਾ ਵਿਜ਼ਤ ਕਰ ਰਹੇ ਨੇ ਤਾਂ ਕਿ ਮੈਂ ਵੀ ਅੱਗੋਂ ਜਵਾਬ ਦਿਆਂ। ਕੁਝ ਦਿਨ ਤੋਂ ਪਿਛਲੇ ਜੋ ਦਿਨ ਗੁਜ਼ਰੇ ਨੇ, ਤੁਹਾਨੂੰ ਪਤਾ ਸਿਆਲਕੋਟ ਦੇ ਦੋ ਬੰਦਿਆਂ ਦੀ ਆਪਸ 'ਚ ਲੜਾਈ। ਇੱਕ ਨੇ ਉਹਦੀਆਂ ਮਾਵਾਂ ਭੈਣਾਂ ਨੂੰ ਗਾਲਾਂ ਕੱਢੀਆਂ, ਦੂਜੇ ਨੇ ਉਹਦੀਆਂ ਮਾਵਾਂ ਭੈਣਾਂ ਨੂੰ ਗਾਲਾਂ ਕੱਢੀਆਂ। ਅੱਗੋਂ ਉਹਨਾਂ ਦੀਆਂ ਫੋਟੋਆਂ, ਵੀਡੀਓ ਲਾ ਕੇ ਅੱਗੋਂ ਬੰਦਿਆਂ ਨੇ ਵਿਊ ਲੈਣ ਵਾਸਤੇ, ਵਾਇਰਲ ਹੋਣ ਵਾਸਤੇ ਵੀਡੀਓ ਬਣਾਈਆਂ ਕਿ ਵਿੱਚ ਹਕੀਕਤ ਇਹਨਾਂ ਦੀ ਲੜਾਈ ਕੀ। ਸੋ ਇਸ ਤਰ੍ਹਾਂ ਮੈਨੂੰ ਗੁੱਸਾ ਚੜਾਉਂਦੇ ਨੇ ਪਏ ਬੰਦੇ ਕਿ ਅੱਗੋਂ ਇਹ ਵੀ ਇਸ ਤਰ੍ਹਾਂ ਦਾ ਜਵਾਬ ਦੇ ਤੇ ਅਸੀਂ ਆਖੀਏ ਕਿ ਵੇਖੋ ਜੀ ਤੇਰਾ ਤੇ ਹੌਸਲਾ ਕਰਨਾ ਬਣਦਾ ਸੀ, ਤੇਰਾ ਤੇ ਬਰਦਾਸ਼ਤ ਕਰਨਾ ਬਣਦਾ ਸੀ, ਤੈਨੂੰ ਤੇ ਸਬਰ ਕਰਨਾ ਬਣਦਾ ਸੀ, ਤੂੰ ਮਤਲਬ ਅੱਗੋਂ ਜਵਾਬ ਇੰਝ ਦਾ ਕਿਉਂ ਦਿੱਤਾ। ਲੇਕਿਨ ਮੈਂ ਆਖਾਂਗਾ ਕਿ ਇਹ ਟਾਈਮ ਮੇਰੇ ਇਮਤਿਹਾਨ ਦਾ ਹੈ। ਇਨਸ਼ਾਅੱਲਾ ਅੱਲਾ ਮੈਨੂੰ ਪਾਸ ਕਰੇਗਾ, ਅੱਲਾ ਪਾਕ ਮੈਨੂੰ ਸਰਖਰੂ ਕਰੇਗਾ। ਉਹ ਇਸ ਵਾਸਤੇ ਕਿ ਮੇਰੀ ਤਰਬੀਅਤ ਦੇ ਵਿੱਚ ਸ਼ਾਮਲ ਹੈ ਕਿ ਜਿਵੇਂ ਅੱਗੋਂ ਮੈਨੂੰ ਜਵਾਬ ਆ ਰਹੇ ਨੇ, ਕੋਈ ਮੈਨੂੰ ਕਿਸੇ ਤਰ੍ਹਾਂ ਲਲਕਾਰ ਰਿਹਾ, ਕੋਈ ਕੁਝ ਕਹਿ ਰਿਹਾ, ਕੋਈ ਕੁਝ ਕਹਿ ਰਿਹਾ, ਮੈਂ ਉਹਨੂੰ ਬਰਦਾਸ਼ਤ ਕਰਾਂ ਔਰ ਮੈਂ ਇਸ ਮਾਮਲੇ ਨੂੰ ਅਵਾਇਡ ਕਰਾਂ। ਅਵਾਇਡ ਜਿੰਨਾ ਹੋ ਸਕੇ ਅਵਾਇਡ ਕਰਾਂ, ਕੋਸ਼ਿਸ਼ ਕਰਾਂ ਕਿ ਇਸ ਮਾਮਲੇ ਨੂੰ ਹਵਾ ਨਾ ਦਿੱਤੀ ਜਾਏ। ਅੱਜ ਕੁਝ ਲੋਕਾਂ ਨੂੰ ਮਾਯੂਸੀ ਹੋਏ ਦੀ ਔਰ ਅੱਜ ਦਾ ਦਿਨ ਜਿਹੜਾ ਬੜਾ ਅਹਿਮ ਦਿਨ, ਕੁਝ ਲੋਕਾਂ ਵਾਸਤੇ ਇਹ ਖੁਸ਼ੀ ਦਾ ਦਿਨ ਵੀ। ਮੈਂ ਕਿਤੇ ਮਸਰੂਫੀਅਤ ਦੀ ਵਜ੍ਹਾ ਤੋਂ ਅੱਜ ਮਹਿਮਾਨ ਖਾਨੇ ਨਹੀਂ, ਮੈਂ ਜਾ ਰਿਹਾ। ਇਨਸ਼ਾਅੱਲਾ ਕੁਝ ਦੇਰ ਬਾਅਦ ਮਜ਼ੀਦ ਮੇਰੀ ਇੱਕ ਵੀਡੀਓ ਆਏ ਦੀ। ਅਗਲੀ ਵੀਡੀਓ ਦਾ ਇੰਤਜ਼ਾਰ ਕਰੋ। ਇਨਸ਼ਾਅੱਲਾ ਸਾਰੀ ਗੱਲ ਦਾ ਜਵਾਬ ਤੁਹਾਨੂੰ ਉਸ ਵੀਡੀਓ ਦੇ ਵਿੱਚ ਮਿਲ ਜਾਏਗਾ। ਇੱਕ ਪਾਸੇ ਕਹਿੰਦੇ ਹੋ ਕਿ ਜ਼ਾਤਾਂ, ਬਰਾਦਰੀਆਂ, ਕੌਮਾਂ, ਕਬੀਲਿਆਂ ਦੇ ਵਿੱਚ ਕੱਖ ਨਹੀਂ ਰੱਖਿਆ, ਸਾਰੇ ਅੱਲਾ ਦੇ ਬਣਾਏ ਇਨਸਾਨ ਇੱਕੋ ਜਿਹੇ ਬਰਾਬਰ ਨੇ। ਤੇ ਫਿਰ ਮੈਨੂੰ ਆਂਦੇ ਨੇ ਕਿ ਤੂੰ ਫਲਾਣਾ ਹੈ, ਤੂੰ ਫਲਾਣੇ, ਅਸੀਂ ਤੇਰੇ ਨਾਲੋਂ ਆਲਾ ਵਾਂ। ਕਦੀ ਕਿਸੇ ਜਗ੍ਹਾ, ਕਿਸੇ ਇੱਕ ਥਾਂ ਵੀ ਲਿਖਿਆ ਵਹਾ ਛੜੋ ਕਿ ਮੈਂ ਆਪਣੇ ਨਾਂ ਦੇ ਨਾਲ ਚੌਧਰੀ ਲਿਖਿਆ ਹੋਵੇ। ਠੀਕ ਹੈ, ਮੈਂ ਤੇ ਆਪਣੇ ਆਪ ਨੂੰ ਨਹੀਂ ਆਂਦਾ, ਮੈਂ ਤੇ ਆਨਾ ਬਈ ਮੈਂ ਮਾੜਾ, ਮੈਂ ਨਹੀਂ ਐਸਾ। ਨਾ ਮੈਂ ਚੌਧਰੀ ਹਾਂ, ਨਾ ਮੈਂ ਆਪਣੇ ਆਪ ਨੂੰ ਆਲਾ ਤਰੀਨ ਸਮਝਣਾ। ਤੁਸੀਂ ਆਪਣੀਆਂ ਵੀਡੀਓ ਦੇ ਵਿੱਚ ਆਪਣੇ ਆਪ ਨੂੰ ਆਲਾ ਤਰੀਨ ਸਾਬਤ ਕੀਤਾ ਨਾ ਕਿ ਫਲਾਣੇ ਥਾਂ ਸਾਡਾ ਸਿਲਸਿਲਾ ਮਿਲਦਾ, ਫਲਾਣੇ ਥਾਂ ਸਾਡਾ ਸਿਲਸਿਲਾ ਮਿਲਦਾ। ਮੇਰੀ ਵੀ ਕੋਈ ਵੀਡੀਓ ਵਿਖਾਓ ਜਿਹਦੇ ਵਿੱਚ ਮੈਂ ਆਖਿਆ ਹੋਵੇ ਕਿ ਮੈਂ ਦੂਜੀਆਂ ਕੌਮਾਂ ਨਾਲੋਂ ਮੈਂ ਆਲਾ ਵਾਂ। ਐਸੀ ਕੋਈ ਗੱਲ ਨਹੀਂ, ਕੌਮਾਂ ਸਾਰੀਆਂ ਹੀ ਚੰਗੀਆਂ ਨੇ। ਆਖਰ ਤੇ ਫਿਰ ਆਖਾਂਗਾ ਕਿ ਹਰ ਕੌਮ ਦੇ ਵਿੱਚ ਸਾਰੇ ਇੱਕੋ ਜਿਹੇ ਨਹੀਂ ਹੁੰਦੇ। ਲਿਹਾਜ਼ਾ ਮੇਰੀ ਅਗਲੀ ਵੀਡੀਓ ਦਾ ਇੰਤਜ਼ਾਰ ਕਰੋ। ਇਨਸ਼ਾਅੱਲਾ ਅਗਲੀ ਵੀਡੀਓ ਦੇ ਵਿੱਚ ਸਾਰੀ ਗੱਲ ਦਾ ਖੁਲਾਸਾ ਤੁਹਾਡੇ ਸਾਹਮਣੇ ਹੋਏਗਾ। ਫਿਲਹਾਲ ਮੈਨੂੰ ਇਜਾਜ਼ਤ ਦਿਓ। ਅੱਲਾ ਸੁਣਨ ਦੇ ਵਾਲੇ। अस्सलाम वालेकुम रहमतुल्लाहि।